ਮਾਂ ਜੀ। ਹਾਂਜੀ ਬੇਟੇ। ਮੈਂ ਜਿਹੜਾ ਨਾ ਬਹੁਤ ਪਰੇਸ਼ਾਨ ਆ, ਟੈਨਸ਼ਨ ਦੇ ਵਿੱਚ ਆ, ਸੋਚਣ ਡਿਆ ਵੀ ਮੈਂ ਕੀ ਕੀਤਾ। 20-22 ਸਾਲ ਤੁਹਾਡੇ ਸਾਹਮਣੇ ਬਾਹਰ ਗੁਜ਼ਾਰ ਕੇ ਆਇਆ। ਹਾਂਜੀ। ਵਾਲਿਦ ਸਾਹਿਬ ਮੇਰੇ ਬਿਮਾਰ ਹੋ ਗਏ, ਮਗਰੋਂ ਅੱਲਾ ਨੂੰ ਪਿਆਰੇ ਹੋ ਗਏ। ਹਾਂਜੀ। ਤੁਹਾਡੀ ਸਿਹਤ ਨਹੀਂ ਠੀਕ ਰਹਿੰਦੀ। ਹਾਂਜੀ। ਮੇਰੀ ਬੇਗਮ ਨੇ ਹਾਂਜੀ ਜੋ ਕੁਛ ਕੀਤਾ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ, ਠੀਕ ਹੈ ਨਾ। ਬੱਚੇ ਉਹ ਜਿਹੜੇ ਮੇਰੇ ਕਹਿਣੇ ਕਰ ਰਹੇ ਤੇ ਦੂਸਰੇ ਨੰਬਰ ਤੇ ਜੋ ਵੀ ਕਮਾਇਆ ਭੇਜਦਾ ਰਿਹਾ ਵਾਂ, ਸਭ ਕੁਝ ਬਣਾਇਆ, ਸਾਰਾ ਕੁਝ ਕੀਤਾ ਕਰਾਇਆ, ਲੇਕਿਨ ਉਸ ਜਨਾਨੀ ਨੇ ਦੇਖ ਲਓ ਕੀ ਕੀਤਾ। ਜਦੋਂ ਤੁਹਾਨੂੰ ਸਾਂਭਣ ਦੀ ਵਾਰੀ ਆਈ, ਖਿਦਮਤ ਦੀ ਵਾਰੀ ਆਈ ਤੁਹਾਡੀ ਕਰਨ ਦੀ, ਤੇ ਉਹ ਦੇਖ ਲਓ ਆਪਣੇ ਜਾ ਕੇ ਬਹਿ ਗਈ, ਠੀਕ ਹੈ ਨਾ। ਨਾ ਔਲਾਦ ਮੇਰੇ ਕਹਿਣੇ ਕਰ ਰਹੀ ਤੇ ਨਾ ਉਹ ਹੀ ਰਹੀ। ਤੇ ਹੁਣ ਮੈਂ ਇੰਨਾ ਕੁ ਪਰੇਸ਼ਾਨ ਆ ਵੀ ਮੈਨੂੰ ਕੀ ਫਾਇਦਾ ਹੋਇਆ ਵੀ ਬਾਹਰ ਸਾਰੀ ਉਮਰ ਗੱਲ ਆਂਦਾ, ਉਮਰ ਦਾ ਹਿੱਸਾ ਹੁੰਦਾ ਮਾਂ ਜੀ। 20-22 ਸਾਲ ਥੋੜੇ ਆ, ਠੀਕ ਹੈ ਨਾ। ਹਾਂਜੀ। ਤੇ ਹੁਣ ਮੈਂ ਸੋਚਦਾ ਵਾਂ ਕਿ ਮੈਂ ਨਾ ਭਾਈ ਆਇਆ ਵਾ, ਹਾਂਜੀ, ਉਹਨੂੰ ਕਹਿ ਵੀ ਤੂੰ ਨਾ ਜਾ ਬਾਹਰ, ਹਾਂਜੀ, ਰਹਿ ਲਾ ਇੱਥੇ। ਉਹਦੀ ਬੇਗਮ ਆ ਜ਼ਰਾ ਕਿ ਉਹ ਕਹਿੰਦੇ ਕਰ, ਉਹਦੇ ਹੁੰਦੇ ਆ ਤੇ ਚਲੋ ਤੁਹਾਡਾ ਕਰਦੀ ਆ, ਤੇ ਜਦੋਂ ਚਲ ਜਾਂਦਾ ਮਗਰੋਂ ਉਹ ਵੀ ਕਦੀ ਦਿਲ ਕੀਤਾ ਤੁਹਾਡੀ ਗੱਲ ਮੰਨ ਲਈ, ਨਹੀਂ ਤੇ ਨਾ ਮੰਨ ਲਈ। ਤੇ ਹੁਣ ਮੈਂ ਤੇ 24 ਘੰਟੇ ਕੋਲ ਨਹੀਂ ਨਾ ਬਹਿ ਸਕਦਾ ਤੁਹਾਡੇ। ਤੁਸੀਂ ਵਾਸ਼ਰੂਮ ਜਾਣਾ, ਬਾਹਰ ਅੰਦਰ ਸੌ ਟੁਰਨਾ ਫਿਰਨਾ ਜੋ ਵੀ ਆ, ਤੇ ਉਹ ਇੱਕ ਔਰਤ ਆ, ਉਹ ਤੇ ਸਾਂਭ ਸਕਦੀ ਆ। ਹੁਣ ਮੈਂ ਮੁਸ਼ਕਲ ਆਉਂਦੀ ਮੈਨੂੰ ਨਾ ਥੋੜੀ ਜਿਹੀ। ਇਹ ਨਹੀਂ ਵੀ ਅਸੀਂ ਖਿਦਮਤ ਨਹੀਂ ਕਰਨੀ ਚਾਹੁੰਦੇ, ਲੇਕਿਨ ਜੋ ਔਰਤ ਦੇ ਹੋਣਾ ਜ਼ਰੂਰੀ ਆ ਨਾ ਘਰ ਦੇ ਵਿੱਚ। ਤੇ ਇਸ ਵਾਸਤੇ ਭਾਈ ਆਇਆ ਤੇ ਉਹਨੂੰ ਤੂੰ ਕਹਿਣਾ ਵਾ ਕਿ ਨਾ ਜਾਵੇ ਬਾਹਰ, ਕਿਉਂਕਿ ਮੈਂ ਤੇ ਉਮਰ ਗਾਲ ਆ, ਮੈਨੂੰ ਪਤਾ ਉਹਦੀ ਸਿਹਤ ਵੀ ਨਹੀਂ ਠੀਕ ਰਹਿੰਦੀ ਉੱਥੇ। ਤੁਹਾਨੂੰ ਤੇ ਨਹੀਂ ਦੱਸਦਾ, ਉਹਦੀ ਸਿਹਤ ਵੀ ਉੱਥੇ ਢਿੱਲੀ ਮੱਠੀ ਰਹਿੰਦੀ। ਮੇਰੇ ਨਾਲ ਹੋਈ ਉਹਦੀ ਗੱਲ, ਸਾਰੀ ਬਾਤ ਦੱਸੀ ਉਹਨੇ। ਤੇ ਹੁਣ ਆਉਂਦਾ ਨਾ ਤੇ ਤੁਸੀਂ ਉਹਨੂੰ ਇਹ ਹੀ ਕਹਿਣਾ ਵਾ, ਆਪਣੇ ਤੌਰ ਤੇ ਕਹਿਣਾ, ਇਹ ਨਾ ਦੱਸਿਓ ਤੇ ਉਹ ਗੱਲਾਂ ਕਰਦਾ ਸੀ। ਫਿਰ ਉਹਨੇ ਕਹਿਣਾ ਮੈਂ ਭਾਈ ਨਾਲ ਗੱਲ ਕੀਤੀ, ਉਹਨੇ ਮਾਂ ਨਾਲ ਕਰ ਲਈ ਬਹਿ ਕੇ, ਠੀਕ ਨਾ। ਆਪਣੇ ਤੌਰ ਤੇ ਤੁਸੀਂ ਉਹਨੂੰ ਕਹਿਣਾ, ਉਹਨੂੰ ਕਹਿ ਫਿਰ ਰਵੇ ਇੱਥੇ, ਕੁਛ ਨਹੀਂ ਪਿਆ, ਕੀ ਪਿਆ ਵਾ ਬਾਹਰ ਦੇ ਆ ਜਾਵੇ। ਹੁਣ ਉਹਨੂੰ ਕਹਿ ਇੱਥੇ ਹੀ ਰਵੇ, ਜਾਵੇ ਹੀ ਨਾ, ਠੀਕ ਹੈ ਨਾ। ਜੋ ਕੁਛ ਕਮਾਇਆ ਬਥੇਰਾ ਵਾ ਮਾਂ ਜੀ, ਤੁਹਾਡੀ ਅਸੀਂ ਖਿਦਮਤ ਕਰ ਲਈ ਤਾਂ ਸਮਝੋ ਸਾਨੂੰ ਸਭ ਕੁਛ ਹੀ ਮਿਲ ਗਿਆ। ਅਸੀਂ ਦੇਖ ਲਓ ਪਹਿਲੋਂ ਕੀ ਹਾਲਾਤ ਸੀ, ਕੱਚਿਆਂ ਮਕਾਨਾਂ 'ਚ ਰਹਿੰਦੇ ਸੀ ਤੇ ਕੀ ਕੁਛ ਬਣਾ ਲਿਆ, ਪੱਕੇ ਮਕਾਨ ਬਣਾ ਰਹੇ, ਸਾਰਾ ਕੁਛ ਕਰ ਲਿਆ, ਠੀਕ ਆ। ਹਰ ਸ਼ੈ ਬਣਾਈ ਦੁਨੀਆ ਦੀ, ਲੇਕਿਨ ਕੀ ਆ ਉਸ ਜਨਾਨੀ ਨੇ ਹਰ ਸ਼ੈ ਉਜਾੜ ਕੇ ਪਰਾਂ ਮਾਰੀ। ਕੋਈ ਫਾਇਦਾ ਹੋਇਆ ਮੈਨੂੰ? ਤੇ ਲਿਹਾਜ਼ਾ ਮੈਂ ਤੇ ਇਹੀ ਕਹਾਂਗਾ ਕਿ ਭਾਈ ਨੂੰ ਕਹਿ ਤੂੰ ਕਿ ਨਾ ਜਾਵੇ ਬਾਹਰ, ਠੀਕ ਹੈ ਨਾ। ਉਹਨੂੰ ਕਹਿ ਪੁੱਤ ਰਹਿ ਇੱਥੇ ਹੀ, ਅਸੀਂ ਕੋਈ ਕਰ ਲਾਂਗੇ ਮਾੜਾ ਮੋਟਾ ਜਿਹੜਾ ਹੈਗਾ ਕੰਮ ਆਪਣਾ, ਤੇ ਸਕੂਨ ਨਾਲ ਜ਼ਿੰਦਗੀ ਗੁਜ਼ਾਰਾਂਗੇ, ਠੀਕ ਹੈ ਨਾ। ਹਾਂ, ਜਿੱਦਾਂ ਹੀ ਆਉਂਦਾ ਤੇ ਉਹਦੇ ਨਾਲ ਕਰਿਓ ਗੱਲ। ਹੁਣ ਮੈਂ ਚੱਲਾਂ ਜ਼ਰਾ ਬਾਹਰ, ਫਿਰ ਤੁਰਿਆ ਵਾਂ, ਤੇ ਤੁਸੀਂ ਆਏਗਾ ਤੇ ਫਿਰ ਉਹਦੇ ਨਾਲ ਕਰਿਓ ਗੱਲ। ਮੇਰਾ ਨਾ ਦੱਸਿਓ ਉਹਨੂੰ, ਠੀਕ ਹੈ ਨਾ। ਠੀਕ। ਹਾਂਜੀ। अस्सलाम वालेकुम अम्मी जी। वालेकुम सलाम। आओ बेटे जी, बिस्मिल्लाह। अम्मी जी की हाल है? ठीक ठाक है? चंगा पुत, शुक्र अल्हम्दुलिल्लाह। मेरी माँ क्यों परेशान बैठी हुई है? पुत मैं परेशान तो बैठी हाँ जी अम्मी जी। देख दूसरे ने भी इन्नी कमाई की जी अम्मी जी, ते अज ओदी भी बुढ़ी जड़ी आ ना, वो छड़ के चल गई, रुस के चल गई जी अम्मी जी। ते बच्चे ओदे एंटर विच नहीं रहे जी अम्मी जी। ते हुण हैगा पुत तू। जी अम्मी जी। मैं हैगी सियाणी हो गई हुई जी अम्मी जी। ते पुत अपनी इज्जत देखो, अपना देखो कि साडी मां सियाणी आ। मैनू तेरे पर पुत बहुत मान आ जी अम्मी। मैनू यकीन आ कि जिद्दां मैं कहना तू पुत मान जाना जी अम्मी जी। हुक्म बस करो। हुण ना बाहर दे मुल्क नू ना जाई। देख तू भी महल च मारे सारा कुछ बनाया है, सारा कुछ बनाया, पर हुण तू मेरी गल सुन ला। तू हुण बाहर दे मुल्क छड्ड के तू अपनी मां नू देख ला, तू भी पछताउणा आ। ते पुत वक्त बीतिया हथ नहीं आउंदा। अम्मी जी गल सुनो, देखो शहर दे विच घर एडा सोहना बनाया होया अम्मी जी, उत्थे मेरे बच्चे कल्ले रहिंदे, तुहाडी नूंह कल्ली रहिंदी आ, तुसीं उत्थे ओहदे कोल जाके रवो, तुहाडी खिदमत करे। इत्थे तुसीं कल्ले बैठे रहने आ। फिर भाभी जी हुणी थोड़े गुस्से वाले आ। आस्ता आस्ता भाभी हुणां नूं भी समझ आ जाए कि जदों कहंदे थोड़ी दूरी हुंदी आ ना, फिर कदर हुंदी आ। वो तुहाडे नाल बहुत प्यार करदी आ भाभी हुणी भी, ਉਹ लेकिन ਜਦੋਂ थोड़ी जी दूरी होई ਉਹਨਾਂ ਨੂੰ भी एहसास होएगा तो मैनू भी सुकून होएगा कि मेरे बच्चों के कोल मेरी मां हैगी आ। तुसीं शहर चले चलो अम्मी जी। पुत मेरी गल सुन जी अम्मी जी। ये जेड़ा घर आ ना, इत्थे मेरे सारे इकट्ठे सीगे जी अम्मी जी। सारे, कोई आंदा सी कोई जांदा सी, मैं भी किसी दा मूँह देखदी सी, किसी दी पिछाड़ी देखदी सी, सारे बच्चे सीगे। अज मैं ना इत्थे ये भी घर नूं छड्ड दवां ते पुत उत्थे मैं शहर दे विच किद्दां मैं कल्ली रहां। ते तू भी इत्थे आ जा मेरा पुत, तुसीं सारे जने ना तफाक दोने जने करो,
ਮੁੜ ਕੇ ਇੱਥੇ ਆ ਜਾ, ਮਹੱਲਾ ਨੇ ਇੱਥੇ ਰਹਿਣਾ, ਸਭ ਕੁਝ ਇੱਥੇ ਰਹਿਣਾ। ਉਹ ਤੇ ਮਾਂ ਬਾਪ ਨਹੀਂ ਲੱਜਦਾ। ਤੁਸੀਂ ਵੀ ਮੇਰੇ ਸਾਹਮਣੇ ਹੋ ਕੇ ਬੈਠੋ, ਮੈਂ ਵੀ ਦੇਖ ਲਵਾਂ ਫਿਰਦਿਆਂ ਤੁਰਦਿਆਂ ਨੂੰ। ਉਹ ਤੇ 20 ਸਾਲ ਹੋ ਗਏ ਤੈਨੂੰ ਗਏ ਨੂੰ। ਜਿਸ ਵਕਤ ਮੈਂ ਬਿਮਾਰ ਤੇਰਾ ਸੁਣਦੀ ਆ, ਮੇਰੀਆਂ ਅੰਦਰਾਂ ਤੜਫਦੀਆਂ ਆ, ਤੈਨੂੰ ਨਾ ਪਤਾ ਹੋਊਗਾ ਕਿ ਮੇਰੀ ਮਾਂ ਨੂੰ ਯਾਦ ਆ ਕਿ ਨਹੀਂ ਯਾਦ। ਉਹ ਪੁੱਤ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਪੁੱਤ ਮੈਨੂੰ ਪਰੇਸ਼ਾਨੀ ਇਹ ਆ ਕਿ ਮੇਰੇ ਪੁੱਤ ਵੀ ਮੇਰੇ ਤੋਂ ਦੂਰ 20 ਸਾਲ 25 ਸਾਲ ਇੱਕ ਲਾ ਕੇ ਆਇਆ, 25-30 ਸਾਲ ਹੋ ਗਏ ਦੂਸਰੇ ਨੂੰ ਗਏ ਨੂੰ। ਤੇ ਪੁੱਤ ਮੇਰੇ ਢਿੱਡ ਨੂੰ ਨਾ ਤੜਫਾਵੋ ਕਿ ਆਪਣਾ ਕਾਰੋਬਾਰ ਇੱਧਰ ਕਰੋ, ਬਰਾਏ ਮਿਹਰਬਾਨੀ ਕਰਕੇ ਪਛਤਾਉਂਗੇ। ਪੁੱਤ ਦੇਖ ਤੁਸੀਂ ਅੱਧ ਵੁੱਢ ਬਣ ਗਏ, ਕੱਲ ਦੇ ਬੱਚੇ ਆ, ਹਾਲੇ ਨਿੱਕੇ ਨਿੱਕੇ ਬੱਚੇ ਆ ਤੁਸੀਂ। ਮੈਨੂੰ ਪਤਾ ਨਾ ਕਿੰਨੀ ਕੁ ਤੁਹਾਡੀ ਉਮਰ ਆ ਤੇ ਤੁਸੀਂ ਬਿਲਕੁਲ ਸਿਆਣੇ ਬਣ ਗਏ ਆ। ਪੁੱਤ ਮੇਰਾ ਵਾਰ-ਵਾਰ ਹੀ ਐਲਾਨ ਆ, ਤੁਸੀਂ ਐਸੀ ਜਗ੍ਹਾ ਵਿੱਚ ਆਵੋ, ਆਪਣੇ ਚਾਚੇ ਨੂੰ ਪੁੱਛ ਕੇ ਤੁਰੋ, ਆਪਣੀ ਚਾਚੀ ਨੂੰ ਪੁੱਛ ਕੇ ਤੁਰੋ, ਚਾਚੇ ਦੇ ਪੁੱਤਾਂ ਨੂੰ ਭਰਾ ਬਣਾਵੋ, ਇਕੱਠੇ ਹੋ ਕੇ ਤੁਰੋ, ਸਾਡਾ ਇਤਫਾਕ ਹੋਊਗਾ। ਸਾਰੇ ਲੋਕੀ ਦੇਖ ਕੇ ਤੁਹਾਡੇ ਕੋਲੋਂ ਡਰੂਗੇ। ਕੱਲੇ ਕੱਲੇ ਨਾ ਹੋਵੋ ਮੇਰਾ ਪੁੱਤ। ਮੇਰੀ ਉਹ ਬਹੂ ਹੈ ਤਾਂ ਚੰਗੀ ਆ, ਪਰ ਮੇਰਾ ਨਾ, ਮੈਂ ਉਹਨੂੰ ਅੱਜ ਤੱਕ ਕਿਹਾ ਨਹੀਂ ਕੁਛ ਵੀ। ਉਹ ਇਹ ਦੇਖੇ ਕਿ ਮੇਰੇ ਪੋਤਵਾ ਇਹ ਅੱਜ ਇਕੱਠੇ ਬੈਠੇ ਆ ਮੇਰੇ ਕੋਲ, ਮੈਨੂੰ ਕਿੰਨੀ ਠੰਡ। ਉਹ ਤੇ ਮੈਂ ਬਿਮਾਰ ਰਹਿੰਦੀ ਆ, ਰਾਤ ਨੂੰ ਯਕੀਨ ਕਰਕੇ ਜਾਣੀ ਮੈਂ ਦੱਸਦੀ ਨਹੀਂ ਹੈਗੀ, ਮੈਂ ਬਹਿ ਕੇ ਰਾਤ ਕੱਟਦੀ ਆ। ਤੇ ਪੁੱਤ ਮੇਰੇ ਕੋਲ ਤੁਸੀਂ ਹੋਵੋਗੇ, ਤੁਹਾਨੂੰ ਮੇਰਾ ਫਿਕਰ ਨਹੀਂ ਹੈਗਾ ਸਾਡੀ ਮਾਂ ਕਿੱਦਾਂ ਰਾਤ ਕੱਢਦੀ ਹੋਊਗੀ, ਅਸੀਂ ਕੋਲ ਨਹੀਂ। ਮਾਂ ਜੀ ਤੁਸੀਂ ਫਿਕਰ ਨਾ ਕਰੋ, ਮੈਂ ਨਹੀਂ ਜਾਂਦਾ ਹੈਗਾ, ਮੈਨੂੰ ਮਾਫੀ ਦੇ ਦਿਓ, ਅਸੀਂ ਥੋੜਾ ਖਾ ਲਾਂਗੇ। ਬਲਕਿ ਅੱਲਾਹ ਤਾਲਾ ਨੇ ਪਹਿਲੇ ਨਾਲੋਂ ਤਾਂ ਕਿਤੇ ਬਹੁਤਾ ਦਿੱਤਾ ਹੋਇਆ। ਤੇ ਮੈਂ ਤੇ ਮੇਰਾ ਭਾਈ ਅਸੀਂ ਦੋਨੇ ਨਾ, ਮੈਂ ਤੇ ਗੁਲਜ਼ਾਰ ਭਾਈ, ਅਸੀਂ ਰਲ ਕੇ ਕੋਈ ਆਪਣਾ ਨਾ ਕੋਈ ਕੰਮ ਸ਼ੁਰੂ ਕਰਦੇ ਆ। ਹਾਂਜੀ। ਤੇ ਕੋਈ ਵੱਡੀ ਜਰਨਲ ਸਟੋਰ ਬਣਾ ਲੈਣੇ ਆ, ਕੁਝ ਵੀ ਨਾ। ਹਾਂਜੀ, ਸ਼ਾਮ ਨੂੰ ਅਸੀਂ ਆਪਣੀ ਮਾਂ ਦੇ ਕੋਲ ਆਇਆ ਕਰਾਂਗੇ। ਔਰ ਮੈਂ ਸ਼ਹਿਰ ਵਾਲਾ ਘਰ ਵੇਚਣ ਲੱਗਾ ਤੇ ਅਸੀਂ ਸਾਰੇ ਤੁਹਾਡੇ ਕੋਲ ਆਵਾਂਗੇ। ਕਦੀ ਭਾਬੀ ਨੇ ਤੁਹਾਡੀ ਖਿਦਮਤ ਕੀਤੀ, ਕਦੀ ਤੁਹਾਡੀ ਦੂਸਰੀ ਨੂੰਹ ਨੇ ਖਿਦਮਤ ਕੀਤੀ, ਮੈਂ ਤੁਹਾਡੇ ਕੋਲ ਹੋਵਾਂਗਾ। ਮਾਂ ਜੀ ਮੈਨੂੰ ਮਾਫ ਕਰ ਦਿਓ, ਅਸੀਂ ਤੇ ਅਸਲ 'ਚ ਬਹੁਤੀ ਨੂੰ ਪੈ ਰਹੇ ਆ ਤੇ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਰਵਾਂਗੇ। ਪਹਿਲੇ ਅਸੀਂ ਵਾਲਿਦ ਸਾਹਿਬ ਦੀ ਤੇ ਬਾਰੇ ਅਸੀਂ ਨਹੀਂ ਸੋਚਿਆ ਇਹ ਚੀਜ਼, ਲੇਕਿਨ ਹੁਣ ਤੁਹਾਡੇ ਬਾਰੇ 'ਚ ਅਸੀਂ ਉਹ ਗਲਤੀ ਨਹੀਂ ਕਰਨੀ ਜਿਹੜੀ ਅਸੀਂ ਵਾਲਿਦ ਸਾਹਿਬ ਦੇ ਬਾਰੇ 'ਚ ਕੀਤੀ ਆ। ਤੇ ਸਾਨੂੰ ਮਾਫ ਕਰ ਦਿਓ ਤੇ ਤੁਸੀਂ ਬਸ ਖੁਸ਼ ਰਹੋ। ਹੁਣ ਮੈਂ ਨਹੀਂ ਜਾਂਦਾ। ਸਾਰੇ ਦੋਸਤਾਂ ਅੱਗੇ ਇਹੀ ਅਪੀਲ ਆ ਯਾਰ, ਜਿੰਨੇ ਵੀ ਦੋਸਤ ਬਾਹਰ ਗਏ ਆ, 20-20 ਸਾਲ 15-15 ਸਾਲ ਗੁਜ਼ਾਰ ਦਿੰਦੇ ਆ, ਪਿੱਛੋਂ ਮਾਵਾਂ ਬਾਪ ਤੁਰ ਜਾਂਦੇ ਆ, ਹਰ ਚੀਜ਼ ਮਿਲ ਜਾਂਦੀ ਆ, ਪੈਸਾ ਦੌਲਤ ਹਰ ਚੀਜ਼ ਮਿਲ ਜਾਂਦੀ ਆ, ਲੇਕਿਨ ਆ ਜਿਹੜੇ ਮਾਂ ਬਾਪ ਆ ਨਾ, ਇਹ ਨਹੀਂ ਮਿਲਣੇ ਹੈਗੇ। ਯਕੀਨ ਕਰੋ ਕਿ ਬੰਦਾ ਉਸ ਪੈਸੇ ਨੂੰ ਦੇਖ ਕੇ ਨਾ ਬੰਦੇ ਨੂੰ ਗੁੱਸਾ ਆਉਂਦਾ ਕਿ ਯਾਰ ਕੀ ਕਰਨਾ ਮੈਂ ਇਸ ਪੈਸੇ ਦਾ। ਔਰ ਪੈਸਾ ਆਣੀ ਚਾਹਣੀ ਚੀਜ਼ ਆ, ਲੇਕਿਨ ਆ ਮਾਂ ਪਿਓ ਨਹੀਂ ਲੱਭਣੇ। ਇਹ ਇੰਤਜ਼ਾਰ ਕਰਦੇ ਰਹਿੰਦੇ ਆ ਕਿ ਕਦੋਂ ਮੇਰੇ ਪੁੱਤ ਨੇ ਆਣਾ, ਕਦੋਂ ਮੇਰੇ ਪੁੱਤ ਨੇ ਆਣਾ। ਜਿੰਨੇ ਵੀ ਸਾਡੇ ਓਵਰਸੀਜ਼ ਪਾਕਿਸਤਾਨੀ ਆ, ਸਾਡੇ ਦੋਸਤ ਆ ਨਾ, ਉਹਨਾਂ ਅੱਗੇ ਰਿਕੁਐਸਟ ਆ ਯਾਰ, ਅਗਰ ਤੁਹਾਡੇ ਮਾਂ ਬਾਪ ਜ਼ਿੰਦਾ ਆ ਨਾ ਤੇ ਥੋੜੀ ਖਾ ਲਓ, ਲੇਕਿਨ ਆਪਣੇ ਮਾਂ ਬਾਪ ਦੇ ਕੋਲ ਆ ਜਾਓ। ਯਕੀਨ ਕਰੋ ਕਿ ਤਕਲੀਫ ਹੁੰਦੀ ਦੇਖ ਕੇ। ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦਾ ਜਿਨ੍ਹਾਂ ਦੀਆਂ ਮਾਵਾਂ ਬਾਪ ਇੰਤਜ਼ਾਰ ਕਰਦੇ ਆ ਫੋਨਾਂ ਤੇ, ਤੁਸੀਂ ਤਾਂ ਫੋਨ ਕੱਟ ਜਾਂਦੇ ਆ, ਰੋਣ ਡੇ ਹੁੰਦੇ ਆ ਕਿ ਸਾਡੇ ਪੁੱਤ ਨੇ ਕਦੋਂ ਆਣਾ, ਵਾਪਸੀ ਕਦੋਂ ਹੋਣੀ ਸਾਡੇ ਪੁੱਤ ਦੀ। ਏਦਾਂ ਹੀ ਇੰਤਜ਼ਾਰ ਕਰਦੇ ਕਰਦੇ ਕਬਰਾਂ ਨੂੰ ਟੁਰ ਜਾਂਦੇ ਆ। ਅੱਲਾਹ ਤਾਲਾ ਸਾਰਿਆਂ ਦੇ ਮਾਂ ਬਾਪ ਦੀ ਜ਼ਿੰਦਗੀ ਕਰੇ ਯਾਰ। ਸਭ ਤੋਂ ਵੱਡੀ ਨਿਮਤ ਆ ਮਾਂ ਬਾਪ ਆ। ਤੇ ਥੋੜਾ ਖਾ ਲਓ, ਵਾਪਸ ਆ ਜਾਓ, ਛੋਟੇ ਕਾਰੋਬਾਰ ਕਰ ਲਓ, ਵਾਪਸੀ ਆਉਣ ਦੀ ਕੋਸ਼ਿਸ਼ ਕਰੋ। ਇਹ ਨਹੀਂ ਮੈਂ ਕਹਿੰਦਾ ਕਿ ਬਾਹਰ ਜਾਓ ਹੀ ਨਾ, ਜਾਓ, ਇੰਨਾ ਕੁ ਕਾਰੋਬਾਰ ਬਣਾ ਲਓ ਕਿ ਵਾਪਸ ਆ ਕੇ ਪਾਕਿਸਤਾਨ ਆਪਣਾ ਕਾਰੋਬਾਰ ਸੈੱਟ ਕਰਕੇ ਤੇ ਆਪਣੇ ਮਾਂ ਪਿਓ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਣੀ ਬੀਵੀ ਦੇ ਕੋਲ, ਆਪਣੇ ਭੈਣ ਭਰਾਵਾਂ ਦੇ ਕੋਲ। ਇਹਨਾਂ ਨੂੰ ਸਭ ਤੋਂ ਵੱਡੀ ਖੁਸ਼ੀ ਅੰਮੀ ਜੀ ਕੀ ਹੁੰਦੀ ਆ? ਜਦੋਂ ਸਾਰੇ ਧੀਆਂ ਪੁੱਤ ਇਕੱਠੇ ਬੈਠੇ ਹੁੰਦੇ ਆ। ਹਾਂਜੀ ਹਾਂਜੀ। ਤੇ ਅੰਮੀ ਜੀ ਕੋਈ ਮੈਸੇਜ ਤੁਸੀਂ ਦੇਣਾ ਚਾਹੋ? ਹਾਂਜੀ ਪੁੱਤ, ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਵਕਤ ਦਾ ਪਤਾ ਕੋਈ ਨਹੀਂ ਕਿੱਦਾਂ ਦਾ ਵਕਤ ਆਉਣਾ ਆ, ਕਿ ਜੱਗ ਵਿੱਚ ਮੇਲਾ ਹੁੰਦਾ ਥੋੜੀ ਥੋੜੀ ਦੇਰ ਦਾ, ਹੱਸਦਿਆਂ ਦੀ ਰਾਤ ਲੰਘੀ ਪਤਾ ਨਹੀਂ ਸਵੇਰ ਦਾ। ਜਿੰਨੇ ਵੀ ਪਰਦੇਸੀ ਮੇਰੇ ਫੂਲ ਵਾਰ ਗਏ ਆ, ਜੋ ਵੀ ਪਰਦੇਸੀ ਆ, ਉਹਨਾਂ ਅੱਗੇ ਮੇਰੀ ਇਹ ਰਿਪੋਰਟ ਆ ਕਿ ਆਪਣੀਆਂ ਮਾਵਾਂ ਨੂੰ ਦੇਖੋ, ਜਿਨ੍ਹਾਂ ਦੀਆਂ ਮਾਵਾਂ ਜੀਂਦੀਆਂ ਆ, ਉਹ ਆਪਣੀਆਂ ਮਾਵਾਂ ਨੂੰ ਆ ਕੇ ਦੇਖੋ, ਆਪਣੇ ਮਾਂ ਦੇ ਗਲੇ ਵਿੱਚ ਨਾਲ ਲੱਗੋ ਤੇ ਵਾਪਸ ਆ ਜਾਓ। ਬਹੁਤੀ ਕਮਾਈ ਨਾ ਕਰੋ, ਆਪਣੇ ਆ ਕੇ ਕੋਈ ਕਾਰੋਬਾਰ ਕਰ ਲਵੋ। ਇੰਨਾ ਲੰਮਾ ਸਫ਼ਰ ਨਾ ਕਰੋ, 20-20 ਸਾਲ ਨਾ ਲਾਵੋ। ਆਪਣੀਆਂ ਮਾਵਾਂ ਦੇ ਸੀਨੇ ਨਾਲ ਲੱਗੋ, ਠੰਡ ਪਊਗੀ,
ਹੱਜ ਜਿੰਨਾ ਸਵਾਬ ਹੋ ਇਹਨਾਂ ਜਾਂਦਾ। ਨੂੰ ਯਕੀਨ ਕਰੋ ਪੈਸੇ ਦੀ ਜ਼ਰੂਰਤ ਨਹੀਂ ਹੈਗੀ, ਇਹਨਾਂ ਨੂੰ ਤੁਹਾਡੀ ਜ਼ਰੂਰਤ ਆ। ਇੰਨੀ ਦੇਰਾਂ ਤੋਂ ਮਾਵਾਂ ਰੋਂਦੀਆਂ ਮਰ ਜਾਂਦੀਆਂ ਆ, ਤੇ ਕੀ ਫਾਇਦਾ ਕਿ ਅਰਜੈਂਟ ਟਿਕਟ ਕਰਾਓ ਜੀ, ਮਾਂ ਦਾ ਇੰਤਕਾਲ ਹੋ ਗਿਆ, ਜਲਦੀ ਪਹੁੰਚੋ ਜਨਾਜ਼ੇ ਤੇ। ਜਨਾਜ਼ੇ ਤੇ ਪਹੁੰਚ ਕੇ ਕੀ ਕਰਨਾ ਜਦੋਂ ਜ਼ਿੰਦਿਆਂ ਨੂੰ ਨਾ ਦੇਖਿਆ ਤੇ। ਬਾਕੀ ਜਾਓ ਬਾਹਰ, ਮੈਂ ਰੋਕਦਾ ਨਹੀਂ ਹੈਗਾ, ਲੇਕਿਨ ਇੰਨਾ ਕੁ ਕਮਾਓ ਕਿ ਵਾਪਸ ਆ ਕੇ ਪਾਕਿਸਤਾਨ 'ਚ ਆਪਣਾ ਛੋਟਾ ਮੋਟਾ ਕਾਰੋਬਾਰ ਕਰਕੇ ਆਪਣੇ ਮਾਂ ਪਿਓ ਦੀ ਖਿਦਮਤ ਕਰੋ। ਬਾਕੀ ਕੋਈ ਗਲਤੀ ਹੋ ਗਈ ਤੇ ਮਾਜ਼ਰਤ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।